ਬਿਸਮਿल्लाहिर्रहमानिर्रहीम ਤੇ अस्सलाम वालेकुम। 24 ਸਤੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਕਾਊਂਟਡਾਊਨ ਹੀ ਤੁਹਾਡੇ ਸਾਹਮਣੇ ਰੱਖਦੇ ਹਾਂ। 66 ਡੇਜ਼ ਟੂ ਗੋ, 66 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਦੂਜੀ ਰਿਟਾਇਰਮੈਂਟ ਹੈ, ਦੂਜੀ ਵਾਰੀ ਐਕਸਟੈਂਸ਼ਨ ਮੰਗ ਰਹੇ ਨੇ। ਇਸੇ ਲਈ ਜੋ ਕੁਝ ਮੁਲਕ 'ਚ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੈ। ਮਤਲਬ ਉਹਨਾਂ ਨੇ ਹਰ ਸ਼ਾਈ ਫੂਕ ਦਿੱਤੀ ਹੈ ਇਸ ਕੰਮ ਦੇ ਵਿੱਚ ਕਿ ਮੈਨੂੰ ਕਿਸੇ ਵੀ ਕੀਮਤ 'ਤੇ ਐਕਸਟੈਂਸ਼ਨ ਚਾਹੀਦੀ ਹੈ, ਜੋ ਮਰਜ਼ੀ ਹੁੰਦਾ ਹੋ ਜਾਏ। ਬਹਰਹਾਲ ਵੇਖਦੇ ਹਾਂ, ਇੱਕ ਪਲਾਨ ਉਹਨਾਂ ਦਾ ਹੈ, ਇੱਕ ਰੱਬ ਦਾ ਪਲਾਨ ਹੈ। ਅਗਲੀ ਖਬਰ ਜਿਹੜੀ ਪਹਿਲੀ ਤੁਹਾਡੇ ਸਾਹਮਣੇ ਰੱਖਣੀ ਹੈ, ਖਬਰ ਦਿੰਦਿਆਂ ਹੋਇਆਂ ਮੇਰੀਆਂ ਅੱਖਾਂ ਵੀ ਸ਼ਰਮਿੰਦਾ ਨੇ, ਮੇਰਾ ਆਪਣਾ ਅੰਦਰ ਦਾ ਜ਼ਮੀਰ ਵੀ ਸ਼ਰਮਿੰਦਾ ਹੈ। ਔਰ ਮੈਨੂੰ ਜਿਹੜੇ ਮਾਸ਼ਰੇ ਪੰਜਾਬ ਦੀ ਧਰਤੀ, ਜਿਹੜੀ 5 ਦਰਿਆਵਾਂ ਦੀ ਧਰਤੀ ਹੈ ਔਰ ਸੂਫੀਆ ਕਰਾਮ ਦੀ ਧਰਤੀ ਹੈ, ਜਿੱਥੇ ਇੰਨਾ ਸਾਰਾ ਪਿਆਰ, ਇੰਨਾ ਸਾਰਾ ਅਦਬ ਵੰਡਿਆ ਗਿਆ। ਉਹ ਅਲੱਗ ਗੱਲ ਹੈ ਕਿ ਜਿਹੜੇ ਲੋਕ ਪੰਜਾਬੀ ਜ਼ੁਬਾਨ ਨਹੀਂ ਪੜ੍ਹਦੇ, ਨਹੀਂ ਬੋਲਦੇ, ਉਹ ਅਕਸਰ ਪੰਜਾਬੀ ਜ਼ੁਬਾਨ ਦੇ ਬਹੁਤ ਸਾਰੇ ਜਿਹੜੇ ਅੱਖਰ ਨੇ, ਲਫ਼ਜ਼ ਨੇ, ਜਿਹੜੇ ਬੜੇ ਬਾਅਦਬ ਨੇ, ਸਿਰਫ ਕਿਉਂਕਿ ਉਹ ਕਦੀ ਉਹਨਾਂ ਸੁਣੇ ਨਹੀਂ, ਉਹਨਾਂ ਦੇ ਕੰਨਾਂ ਨੂੰ ਭੈੜੇ ਲੱਗਦੇ ਨੇ ਤੇ ਉਹ ਉਹਨਾਂ ਨੂੰ ਬਦਤਮੀਜ਼ ਸਮਝਦੇ ਨੇ। ਬੜੀ ਮਿੱਠੀ ਧਰਤੀ ਦੇ ਵਿੱਚੋਂ ਇਹੋ ਜਿਹੀਆਂ ਜਿਸ ਵੇਲੇ ਖਬਰਾਂ ਆਉਂਦੀਆਂ ਨੇ ਤੇ ਮੈਂ ਹੀ ਆਖ ਸਕਦਾ ਵੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਹ ਖਬਰ ਗੁਜਰਾਤ ਦੀ ਹੈ ਤੇ ਇੱਕ ਮੱਝ, ਭੈਂਸ, ਉਹਦੇ ਨਾਲ ਜ਼ੁਲਮ ਦੀ ਹੈ। ਔਰ ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ, ਇਹ ਮੱਝ ਏਡੀ ਅਹਿਮ ਹੋ ਗਈ ਕਿ ਤੁਸੀਂ ਸਭ ਤੋਂ ਪਹਿਲੀ ਖਬਰ ਇਹਦੀ ਕਰ ਦਿੱਤੀ। ਹਾਂਜੀ, ਏਡੀ ਅਹਿਮ ਹੋ ਗਈ। ਅਗਰ ਜਾਨਵਰ ਏਡੇ ਅਹਿਮ ਨਾ ਹੁੰਦੇ ਤੇ ਸਾਡੇ ਨਬੀ ਕਰੀਮ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਬਾਰ-ਬਾਰ ਸਾਨੂੰ ਨਾ ਦੱਸਦੇ ਵੀ ਇਹਨਾਂ ਦੇ ਹਕੂਕ ਦਾ ਖਿਆਲ ਕਰਨਾ, ਇਹਨਾਂ ਨਾਲ ਪਿਆਰ ਕਰਨਾ, ਇਹਨਾਂ ਨਾਲ ਸ਼ਫਕਤ, ਇਹ ਬੇਜ਼ੁਬਾਨ ਨੇ, ਇਹਨਾਂ ਨਾਲ ਤੁਸੀਂ ਜ਼ੁਲਮ ਨਹੀਂ ਕਰਨਾ। ਇਹ ਵਾਕਈ ਬੜੇ ਅਹਿਮ ਨੇ। ਉਹਦੀ ਵਜ੍ਹਾ ਹੈ ਕਿ ਮੱਝ ਤੁਹਾਡੇ ਕੋਲੋਂ ਲੈਂਦੀ ਕੀ ਹੈ? ਪੱਠੇ ਖਾਂਦੀ ਹੈ, ਬਦਲੇ 'ਚ ਤੁਹਾਨੂੰ ਕੀ ਦਿੰਦੀ ਹੈ? ਮਰਦੀ ਵੀ ਤੁਹਾਨੂੰ ਆਪਣਾ ਗੋਸ਼ਤ ਦੇ ਜਾਂਦੀ ਹੈ, ਚਰਬੀ ਦੇ ਜਾਂਦੀ, ਆਪਣੀ ਖੱਲ ਦੇ ਜਾਂਦੀ ਹੈ ਤੇ ਜਿੰਨਾ ਚਿਰ ਜਿਉਂਦੀ ਰਹਿੰਦੀ ਹੈ ਤੁਹਾਨੂੰ ਦੁੱਧ ਦਿੰਦੀ ਹੈ, ਤੁਹਾਨੂੰ ਪਾਲਦੀ ਹੈ। ਜਿਸ ਤਰ੍ਹਾਂ ਆਪਣੀ ਮਾਂ ਕੋਲੋਂ ਦੁੱਧ ਪੀਂਦੇ ਹੋ, ਉਵੇਂ ਹੀ ਮੱਝਾਂ ਕੋਲੋਂ ਦੁੱਧ ਪੀਂਦੇ ਹੋ। ਮਤਲਬ ਕਿ ਤੁਹਾਡੀਆਂ ਲੋੜਾਂ ਪੂਰੀ ਕਰਦੀ ਹੈ। ਤੇ ਬਾਕੀ ਜ਼ਿਮੀਂਦਾਰ ਨੂੰ ਕਿਸੇ ਵੇਲੇ ਕੰਮ ਹੋਵੇ, ਮੱਝ ਸੂਈ ਨਾ ਹੋਵੇ ਤੇ ਉਹ ਉਹਨੂੰ ਗੱਡੇ ਅੱਗੇ ਵੀ ਢਾਹ ਲੈਂਦਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਇਹ ਉਹ ਵਿਚਾਰੇ ਬੇਜ਼ੁਬਾਨ ਨੇ ਜਿਹੜੇ ਬੜਾ ਥੋੜਾ, ਉਹ ਵੀ ਪੱਠਾ ਦੱਥਾ ਵੀ ਹੁਣ ਅਸੀਂ ਆਪ ਫਸਲਾਂ ਤਬਾਹ ਕਰ ਛੜੀਆਂ ਨੇ, ਬੇਲੇ ਤਬਾਹ ਕਰ ਛੜੇ ਨੇ। ਅਗਰ ਅਸੀਂ ਇਹ ਸਭ ਕੁਝ ਤਬਾਹ ਨਾ ਕੀਤਾ ਹੋਵੇ ਤੇ ਪੱਠੇ ਵੀ ਵੱਢ ਕੇ ਪਾਉਣ ਦੀ ਲੋੜ ਨਹੀਂ, ਇਹਨਾਂ ਨੂੰ ਖੁੱਲੀਆਂ ਛੱਡ ਦਿਓ ਤੇ ਚਰ ਕੇ ਵਿਚਾਰੀਆਂ ਆ ਕੇ ਤੁਹਾਡੀ ਖਿਦਮਤ ਹੀ ਕਰਦੀਆਂ ਨੇ। ਜਿਹੜੀ ਸ਼ਾਇਦ ਤੁਹਾਡੇ ਵਾਸਤੇ ਅੱਲਾ ਨੇ ਇੱਕ ਖਿਦਮਤ ਵਾਸਤੇ, ਤੁਹਾਡੀ ਆਸਾਨੀ ਵਾਸਤੇ ਬਣਾਈ ਹੈ, ਉਹਦੇ ਨਾਲ ਤੁਸੀਂ ਕਿੱਥੋਂ ਤੱਕ ਅੱਪੜ ਜਾਂਦੇ ਹੋ ਤੇ ਕੀ ਕੁਛ ਕਰ ਦਿੰਦੇ ਹੋ। ਇਹ ਤੁਹਾਡੇ ਮਾਸ਼ਰਤੀ ਇਕਦਾਰ ਤੇ ਤੁਹਾਡਾ ਜਿਹੜਾ ਅਸਲ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਰੱਖਦਾ ਹੈ। ਸਿੰਧ ਤੋਂ ਅਸੀਂ ਖਬਰਾਂ ਦਿੰਦੇ ਰਹੇ ਨੇ, ਹੁਣ ਪੰਜਾਬ ਤੋਂ ਖਬਰ ਆਈ ਹੈ, ਇੱਕੋ ਜਿਹੇ ਨੇ, ਜਿਹੜਾ ਪੰਨੋ ਉਹ ਹੀ ਲਾਲ ਹੈ। ਗੁਜਰਾਤ ਦੇ ਇੱਕ ਪਿੰਡ ਦੇ ਵਿੱਚ ਮੱਝ ਦੀਆਂ ਅਗਲੀਆਂ ਦੋਵੇਂ ਜਿਹੜੀਆਂ ਲੱਤਾਂ ਨੇ ਉਹ ਵੱਢ ਦਿੱਤੀਆਂ ਗਈਆਂ। ਮੱਝ ਹਾਮਲਾ ਸੀ। ਸੋਚੋ, ਉਹਨੇ ਇੱਕ ਬੱਚਾ ਜਿਹੜਾ ਕੱਟੀ ਹੈ, ਉਹ ਵੀ ਜੰਮਣਾ ਹੈ, ਉਹਦੀ ਜ਼ਿੰਦਗੀ ਵੀ ਖਤਰੇ 'ਚ ਹੈ। ਮੱਝ ਦੀਆਂ ਅਗਲੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਵੱਢ ਦਿੱਤੀਆਂ। ਇਹ ਗੁਜਰਾਤ ਦੇ ਜਲਾਲਪੁਰ ਜੱਟਾਂ 'ਚ ਨਾਮਾਲੂਮ ਅਫਰਾਦ ਨੇ ਮੱਝ ਦੀਆਂ 2 ਅਗਲੀਆਂ ਲੱਤਾਂ ਵੱਢ ਦਿੱਤੀਆਂ। ਮੱਝ ਦੇ ਮਾਲਕ ਨੇ ਮੁਲਜ਼ਮਾਨ ਦੀ ਗ੍ਰਿਫਤਾਰੀ ਦਾ ਮੁਤਾਲਬਾ ਕੀਤਾ। ਉਹਨਾਂ ਦੱਸਿਆ ਵੀ ਮੇਰੇ ਪੂਰੇ ਘਰ ਦੀ ਕਫਾਲਤ ਦਾ ਜ਼ਰੀਆ ਸੀ, ਮੱਝ ਦੁੱਧ ਦਿੰਦੀ ਸੀ, ਜ਼ਾਹਿਰ ਹੈ, ਤੇ ਉਹ ਕਫਾਲਤ ਹੁੰਦੀ ਸੀ ਤੇ ਇਹ ਮੁਜਰਮ ਜਿਹੜੇ ਨੇ ਇਹਨਾਂ ਨੂੰ ਫੜਿਆ ਜਾਏ। ਇਹ ਹੁਣ ਕਿਸੇ ਨਹੀਂ ਪਤਾ ਵੀ ਇਹ ਕਿਉਂ ਵੱਢ ਦਿੱਤੀਆਂ ਨੇ ਲੱਤਾਂ। ਮੱਝ ਜਿਹੜੀ ਹੈ ਉਹ ਦਰਦ ਨਾਲ ਕਰਾਉਂਦੀ ਰਹੀ ਕਿਉਂਕਿ ਅਗਲੀਆਂ ਲੱਤਾਂ ਵੱਢ ਛੱਡੀਆਂ, ਜ਼ਮੀਨ 'ਤੇ ਡਿੱਗ ਗਈ। ਫਿਰ ਵੀ ਇਹ ਜਿਹੜੇ ਜ਼ਾਲਮ ਨੇ ਉਹ ਬਾਜ਼ ਨਹੀਂ ਆਏ, ਉਹ ਲੱਤਾਂ ਵੱਢ ਕੇ ਹੀ ਹਟੇ। ਸਮਝ ਨਹੀਂ ਆਉਂਦਾ ਵੀ ਇਹ ਸਫਾਕੀ ਕਿੱਥੋਂ ਲੈ ਆਉਂਦੇ ਨੇ। ਮੱਝ ਨੇ ਇਹਨਾਂ ਦਾ ਕੀ ਵਿਗਾੜਿਆ? ਜੇ ਮੱਝ ਦੇ ਮਾਲਕ ਨਾਲ ਕੋਈ ਰੌਲਾ ਹੈ ਤਾਂ ਉਹ ਬੇਜ਼ੁਬਾਨ ਦਾ ਕੀ ਰੌਲਾ ਹੈ? ਤੇ ਇਹ ਅਕਸਰ ਮੈਂ ਖਬਰਾਂ ਦਿੰਦਾ, ਲੇਕਿਨ ਮੈਨੂੰ ਸਮਝ ਨਹੀਂ ਕਿ ਲੋਕੀ ਇਹ 'ਤੇ ਤੋਏ ਲਾਨਤ ਕਿਉਂ ਨਹੀਂ ਕਰਦੇ। ਫਿਰ ਆਉਂਦੇ ਨੇ ਸਾਡੇ 'ਤੇ ਅਜ਼ਾਬ ਆਉਂਦਾ। ਜਦੋਂ ਇਹੋ ਜਿਹੇ ਜ਼ੁਲਮ ਕਰੋਗੇ, ਜਦੋਂ ਕਦੀ ਕਿਸੇ ਊਂਠਣੀ ਦੀ ਲੱਤ ਵੱਢ ਦਿੰਦੇ ਨੇ, ਕਦੀ ਕਿਸੇ ਖੋਤੇ ਦੀ ਲੱਤ ਵੱਢ ਦਿੰਦੇ ਨੇ, ਕਦੀ ਕਿਸੇ ਮੱਝ ਦੀ ਲੱਤ ਵੱਢ ਦਿੰਦੇ ਨੇ, ਉਹ ਤੁਸੀਂ ਬੰਦੇ ਦੇ ਪੁੱਤਰ ਜੋ ਜਾਂ ਕੌਣ ਜੋ ਤੁਸੀਂ? ਮਤਲਬ ਬਿਲਕੁਲ ਹੀ ਬੇਸ਼ਰਮ ਜੇ। ਇਹ ਜਾਨਵਰਾਂ ਦੇ ਉੱਤੇ ਪਤਾ ਨਹੀਂ ਕਿਉਂ ਐਡਾ ਜ਼ੁਲਮ ਕਰਦੇ ਹੋ, ਮੇਰੀ ਸਮਝ ਤੋਂ ਬਾਹਰ ਹੈ। ਕੋਈ ਥੋੜ੍ਹਾ ਜਿਹਾ ਹਿਆ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਨਸਾਨਾਂ ਦੇ ਬਾਰੇ ਦੇ ਦਿੰਦੇ। ਚਲੋ, ਜਦੋਂ ਇਹ ਜਾਨਵਰ ਇਸ ਤੋਂ ਵੀ ਅਹਿਮ ਨੇ ਕਿ ਜਦੋਂ ਤੁਸੀਂ ਜਾਨਵਰਾਂ ਦਾ ਖਿਆਲ ਨਹੀਂ ਕਰਦੇ ਤਾਂ ਇਨਸਾਨਾਂ ਦਾ ਕਿਵੇਂ ਕਰਨਾ ਹੈ? ਤੇ ਜਦੋਂ ਇਨਸਾਨਾਂ ਦਾ ਨਹੀਂ ਕਰਦੇ ਤਾਂ ਜਾਨਵਰਾਂ ਦਾ ਕਿਵੇਂ ਕਰਨਾ? ਖਿਆਲ ਤਾਂ ਦਿਲ 'ਚ ਹੈ ਨਾ। ਜਿਹਦੇ ਹੈਗਾ ਉਹਦਾ ਫਿਰ ਸਾਰਿਆਂ ਦਾ ਹੀ ਹੈ, ਜਿਹਦੇ ਨਹੀਂ ਹੈਗਾ ਉਹਦਾ ਕਿਸੇ ਦਾ ਵੀ ਨਹੀਂ ਹੈ। ਹੁਣ ਅਗਲੀ ਖਬਰ ਸੁਣ ਲਓ। ਮੁਦੱਸਰ ਇੱਕ ਗੁਰਦੇ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਰਿਹਾ। ਉਹਨੇ ਆਪਣਾ ਇੱਕ ਗੁਰਦਾ ਆਪਣੇ ਭਰਾ ਨੂੰ ਦੇ ਦਿੱਤਾ। ਉਸ ਇੱਕ ਗੁਰਦੇ ਦੀ ਵਜ੍ਹਾ ਤੋਂ ਉਹਦਾ ਬਾਕਾਇਦਾ ਮੁਆਇਨਾ ਹੁੰਦਾ, ਟੈਸਟ ਹੁੰਦਾ, ਡਾਕਟਰ ਦੇਖਭਾਲ ਕਰਦੇ ਨੇ।
ਬਾਰ-ਬਾਰ ਦਰਖਾਸਤਾਂ ਦੇਣ ਦੇ ਬਾਵਜੂਦ ਮੁਦੱਸਰ ਦੀ ਦੇਖਭਾਲ ਨਹੀਂ ਹੋ ਰਹੀ। ਮੁਦੱਸਰ ਜੇਲ੍ਹ ਦੇ ਵਿੱਚ ਬੰਦ ਹੈ। ਉਹਨੂੰ ਕੋਟ ਲਖਪਤ ਜੇਲ੍ਹ ਦੇ ਵਿੱਚ ਮਿਲਟਰੀ ਕੋਰਟ ਦੇ ਵਿੱਚੋਂ ਸਜ਼ਾ ਦੇ ਕੇ ਤਨਹਾਈ ਦੀ ਖਸਤਾ ਹਾਲਤ ਕੈਦ ਦੇ ਵਿੱਚ ਸੁੱਟਿਆ ਹੋਇਆ। ਨਾ ਆਰਮੀ ਚੀਫ ਨੂੰ ਤਰਸ ਆ ਰਿਹਾ ਹੈ, ਨਾ ਫੌਜ ਦੇ ਦੂਜੇ ਜਰਨੈਲਾਂ ਨੂੰ ਤਰਸ ਆ ਰਿਹਾ ਹੈ। ਕੋਈ ਫੌਜ ਦੇ ਵਿੱਚੋਂ ਵੀ ਇਹਦੇ ਉੱਤੇ ਆਰਮੀ ਚੀਫ ਨੂੰ ਨਹੀਂ ਸਮਝਾਉਂਦਾ ਵੀ ਇੰਜ ਨਾ ਕਰੋ, ਇਹ ਮਾੜੇ ਲੋਕਾਂ ਦੇ ਬੱਚੇ ਨੇ। ਤੁਸੀਂ ਇਮਰਾਨ ਖਾਨ ਨੂੰ ਟੱਕਰੇ ਹੋ, ਉਹ ਦਲੇਰ ਹੈ, ਉਹ ਤੁਹਾਨੂੰ ਵਾਪਸ ਟੱਕਰਿਆ, ਪਰ ਇਹ ਜਿਹੜੇ ਵਿੱਚ ਮਾੜਿਆਂ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਪੀ ਕੇ ਰੱਖ ਦਿੱਤਾ, ਇਹਨਾਂ ਤੇ ਕੋਈ ਥੋੜ੍ਹਾ ਜਿਹਾ ਤਰਸ ਕਰੋ। ਇਹ ਚਲੋ ਸਾਡੇ ਵਰਗੇ ਜਿਹੜੇ ਸਨ, ਜਿਨ੍ਹਾਂ ਕੋਲ ਕੋਈ ਅਹੁਦੇ ਸਨ, ਕੋਈ ਗੱਲਾਂ ਸਨ, ਚਲੋ ਸਾਨੂੰ ਪੀੜ ਲਾਓ ਜਿੰਨਾ ਪੀੜ ਸਕਦੇ ਹੋ, ਸਾਡੇ ਟੱਬਰਾਂ ਨਾਲ ਜੋ ਵੀ ਕਰਦੇ ਹੋ ਸਮਝ, ਇਹ ਤਾਂ ਮਾੜੇ ਲੋਕ ਨੇ। ਕੁਝ ਖਿਆਲ ਕਰੋ। ਮੈਂ ਜਰਨੈਲਾਂ ਸਾਰਿਆਂ ਨੂੰ ਕਹਾਂਗਾ, ਕੁਝ ਖਿਆਲ ਕਰੋ, ਤੁਸੀਂ ਵੀ ਮਰਨਾ ਹੈ, ਰੱਬ ਨੂੰ ਜਾਨ ਦੇਣੀ ਹੈ, ਕੋਈ ਖਿਆਲ ਕਰੋ ਕਿਹੜੇ ਪਾਸੇ ਨੂੰ ਤੁਰ ਪਏ ਜੇ। ਤੇ ਇੱਥੇ ਸਾਰੇ ਹੀ ਜਿਹੜਾ ਜ਼ਾਲਮ ਜਿਹਦੇ ਕੋਲ ਕੁਹਾੜੀ ਹੈ, ਦੂਜੇ ਨੂੰ ਵੱਢੀ ਆਉਂਦਾ। ਅਗਲੀ ਖਬਰ ਉਹ ਵੀ ਇਨਸਾਨਾਂ ਦੇ ਬਾਰੇ ਦੇ ਦਿੰਦੇ ਬਲੂਚਿਸਤਾਨ ਤੋਂ। ਤੁਹਾਨੂੰ ਯਾਦ ਹੈ, ਹੁਣ ਤੋਂ 2-3 ਮਹੀਨੇ ਪਹਿਲਾਂ ਇੱਕ ਵੀਡੀਓ ਸੀ ਬਾਨੋ ਬੀਬੀ, ਜਿਹਨੂੰ ਇੱਕ ਬਾਨੋ ਬੀਬੀ ਔਰ ਇੱਕ ਮਰਦ ਨੂੰ ਨਾਲ ਗੋਲੀਆਂ ਮਾਰ ਕੇ ਬਲੂਚਿਸਤਾਨ ਦੇ ਵਿੱਚ ਕਤਲ ਕਰ ਦਿੱਤਾ ਸੀ। ਬਾਨੋ ਬੀਬੀ ਦੇ ਭਰਾ ਨੇ ਗੋਲੀਆਂ ਮਾਰੀਆਂ ਸਨ, ਯਾਦ ਹੋਏਗਾ ਤੁਹਾਨੂੰ। ਉਸ ਤੋਂ ਬਾਅਦ ਸ਼ੇਰਬਾਜ਼ ਖਾਨ ਜਿਹੜਾ ਜਿਰਗੇ ਦਾ ਹੈੱਡ ਸੀ, ਜਿਹਨੇ ਹੁਕਮ ਦਿੱਤਾ ਸੀ ਕਿ ਇਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਜ ਅਦਾਲਤ ਨੇ ਉਹਨਾਂ ਨੂੰ ਜਿਹੜੀ ਹੈ ਉਹ ਜ਼ਮਾਨਤ ਦੇ ਦਿੱਤੀ। ਬਲੂਚਿਸਤਾਨ ਹਾਈ ਕੋਰਟ ਦੇ ਸਿੰਗਲ ਬੈਂਚ ਜੱਜ ਸਾਹਿਬ ਨੇ ਉਹਨਾਂ ਦੀ ਕੇਸ ਸੁਣਿਆ ਤੇ ਸ਼ੇਰਬਾਜ਼ ਖਾਨ ਜਿਹਨੇ ਹੁਕਮ ਦਿੱਤਾ ਸੀ ਕਤਲ ਕਰਨ ਦਾ, ਜਿਰਗੇ ਦਾ ਜਿਹੜਾ ਮਾਲਕ ਸੀ, ਉਹਨੂੰ ਜ਼ਮਾਨਤ ਦੇ ਛੜੀ। ਮੇਰਾ ਖਿਆਲ ਮਹੀਨਾ ਡੇਢ ਹੀ ਰਹੇ ਨੇ ਉਹ ਜੇਲ੍ਹ ਦੇ ਵਿੱਚ। ਖੈਰ ਨਾਲ ਜੇਲ੍ਹ ਵੀ ਕਿਹੜੀ 'ਚ ਰਹੇ ਹੋਣੇ ਨੇ ਤੁਹਾਨੂੰ ਅੰਦਾਜ਼ਾ ਹੀ ਹੈ। ਤੇ ਉਹ ਬਾਨੋ ਬੀਬੀ ਤੇ ਉਹਦੇ ਨਾਲ ਜਿਹੜਾ ਲੜਕਾ ਸੀ, ਜਿਹਨੂੰ ਗੋਲੀਆਂ ਮਾਰ ਕੇ ਬਾਨੋ ਬੀਬੀ ਦੇ ਭਰਾ ਨੇ ਕਤਲ ਕਰ ਦਿੱਤਾ ਸੀ, ਜਿਰਗੇ ਵਾਲੇ ਲਿਆ ਕੇ ਇੱਕ ਉਜਾੜ ਜਗ੍ਹਾ ਦੇ ਉੱਤੇ। ਉਹ ਜਦੋਂ ਬਾਨੋ ਬੀਬੀ ਦੇ ਨਾਲ ਬਦਜ਼ੁਬਾਨੀ ਕਰਨ ਲੱਗੇ ਸਨ, ਉਹਨੇ ਕਿਹਾ ਜਿਰਗੇ ਨੇ ਗੋਲੀਆਂ ਮਾਰਨ ਦਾ ਹੁਕਮ ਦਿੱਤਾ ਹੈ, ਬਦਜ਼ੁਬਾਨੀ ਤੇ ਤਹਿਕੀਰ ਕਰਨ ਦਾ ਨਹੀਂ, ਗੋਲੀਆਂ ਮਾਰਨੀਆਂ ਨੇ ਤੇ ਮਾਰੋ। ਉਹ ਫਿਰ ਵੀ ਦਲੇਰੀ ਨਾਲ ਇਸ ਦੁਨੀਆ ਤੋਂ ਗਈ ਸੀ। ਲੇਕਿਨ ਬਹਰਹਾਲ ਅੱਜ ਅਦਾਲਤ ਨੇ ਉਹ ਕੰਮ ਵੀ ਮੁਕਾਤਾ। ਸਰਦਾਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਫਾਰਿਗ ਕਰ ਦਿੱਤਾ, ਉਹਨਾਂ ਨੂੰ ਵੀ ਜੇਲੋਂ ਬਾਹਰ ਕੱਢ ਦਿੱਤਾ। ਇਹ ਸੂਰਤ ਹਾਲ ਹੈ। ਅਗਲੀ ਖਬਰ ਲੈ ਲਓ, ਉਹ ਵੀ ਇਹੋ ਜਿਹੀ ਹੈ। ਫੈਸਲਾਬਾਦ ਦੇ ਇਲਾਕੇ ਸਾਂਦਲਬਾਰ 'ਚ ਪੁਲਿਸ ਛਾਪੇ ਦੇ ਦੌਰਾਨ ਮੁਬੈਨਾ ਪੁਲਿਸ ਤਸ਼ੱਦਦ ਨਾਲ ਖਾਤੂਨ ਜਾਂ ਭਾਗ। ਪੁਲਿਸ ਵੀ ਇਸ ਵੇਲੇ ਜਾਨਵਰੀ ਬਣੀ ਹੈ, ਜਿੱਥੇ ਛਾਪਾ ਮਾਰਦੀ ਹੈ ਤਸ਼ੱਦਦ ਕਰਦੀ ਹੈ, ਲੋਕਾਂ ਦੇ ਜਨਾਬ ਸਿਰ ਖੋਲ ਦਿੰਦੀ ਹੈ, ਮਾਰਦੀ ਕੁੱਟਦੀ ਹੈ। ਕਿਉਂਕਿ ਉੱਤੋਂ ਜਿਹੜੀ ਗੁੰਡਾਗਰਦੀ ਫੀਲਡ ਮਾਰਸ਼ਲ ਸਾਹਿਬ ਨੇ ਸ਼ੁਰੂ ਕਰਾਈ ਹੈ, ਉਹ ਹੁਣ ਥੱਲੇ ਤੱਕ ਪੈਨੀਟਰੇਟ ਕਰ ਗਈ। ਪੁਲਿਸ ਨੂੰ ਡਰ ਹੀ ਨਹੀਂ ਰਹਿ ਗਿਆ ਕਿਸੇ ਦਾ। ਜਿੱਥੇ ਜਾਂਦੇ ਨੇ ਜ਼ੁਲਮ ਦਾ ਬਾਜ਼ਾਰ ਗਰਮ ਕਰਦੇ ਨੇ। ਉਹਨਾਂ ਨੇ ਉੱਥੇ ਖਾਤੂਨ ਤੇ ਤਸ਼ੱਦਦ ਕੀਤਾ ਸਾਂਦਲਬਾਰ ਦੇ ਇਲਾਕੇ 'ਚ ਫੈਸਲਾਬਾਦ, ਤੇ ਉਹ ਖਾਤੂਨ ਜਿਹੜੀ ਉਹ ਜਾਂ ਬਹਕ ਹੋ ਗਈ। ਇਹ ਹੁਣ ਖਬਰਾਂ ਜਿਹੜੀਆਂ ਨੇ ਉਹ ਤੁਸੀਂ ਸੁਣ ਲਈਆਂ ਨੇ। ਇਹ ਇੱਕ ਪਾਸੇ ਤੇ ਇਹ ਮਾਮਲੇ ਨੇ। ਹੁਣ ਜਿਹੜਾ ਫਿਰ ਕੁਦਰਤੀ ਅਜ਼ਾਬ ਆਇਆ ਉਹ ਵੇਖ ਲਓ। ਇਹ ਰੀਸੈਂਟ ਫਲੱਡ ਨੇ ਇਹ ਬੰਦੇ ਦੇ 35 ਏਕੜ 35 ਕਿੱਲੇ ਜ਼ਮੀਨ ਜਿਹੜੀ ਹੈ ਫਾਰਮਲੈਂਡ, ਉਹ 6-6 ਫੁੱਟ ਉਹਦੇ 'ਤੇ ਰੇਤ ਚੜ੍ਹ ਗਈ। ਉਹਨੂੰ ਨਹੀਂ ਪਤਾ ਟਰੈਕਟਰ ਕਿੱਥੇ ਦੱਬੇ ਨੇ, ਉਹਨੂੰ ਨਹੀਂ ਪਤਾ ਕਰਾਹ ਕਿੱਥੇ ਨੇ, ਥ੍ਰੈਸ਼ਰ ਕਿੱਥੇ ਹੈ, ਉਹਨੂੰ ਨਹੀਂ ਪਤਾ ਉਹਦਾ ਡੇਰਾ ਕਿੱਥੇ ਦੱਬਾ ਹੈ, ਉਹਨੂੰ ਨਹੀਂ ਪਤਾ ਉਹਦੀਆਂ ਮੰਜੀਆਂ ਕਿੱਥੇ ਦੱਬੀਆਂ ਨੇ, ਉਹਦੀਆਂ ਮੱਝਾਂ, ਉਹਦੇ ਡੰਗਰ ਕਿੱਥੇ ਦੱਬੇ ਨੇ, ਕੋਈ ਸ਼ੈ ਨਹੀਂ ਪਤਾ। ਸਭ ਰੇਤ ਹੀ ਰੇਤ, ਹਰ ਸ਼ੈ ਉੱਤੇ ਪੂਰ ਕੇ ਲੈ ਗਈ। 6-6 8-8 ਫੁੱਟ ਰੇਤ ਚੜੀ ਹੈ। ਵੀਡੀਓ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਇਹ ਸੂਰਤ ਹਾਲ ਬਣੀ ਹੋਈ। ਇੱਕ ਪਾਸੇ ਕੁਦਰਤੀ ਅਜ਼ਾਬ ਨੇ, ਇੱਕ ਪਾਸੇ ਇਹਨਾਂ ਹੁਕਮਰਾਨਾਂ ਦੇ ਅਜ਼ਾਬ ਨੇ, ਤੀਜੇ ਪਾਸੇ ਹੁਕਮਰਾਨਾਂ ਦੇ ਥੱਲੇ ਕੰਮ ਕਰਨ ਵਾਲੇ ਜਿਹੜੇ ਇਦਾਰੇ ਨੇ ਉਹਨਾਂ ਦੇ ਅਜ਼ਾਬ ਨੇ। ਕੌਮ ਕਿਹੜੇ ਅਜ਼ਾਬ ਨੂੰ ਭੁਗਤੇ ਤੇ ਕਿਹੜੇ ਨੂੰ? ਇਹ ਤਾਂ ਅੱਲਾ ਦੀ ਜ਼ਾਤ ਹੀ ਇਹਨਾਂ ਅਜ਼ਾਬਾਂ ਤੋਂ ਜਾਨ ਛੁਡਾਏ। ਮਤਲਬ ਕੌਮ ਕਿਹੜੇ ਪਾਸੇ ਨੂੰ ਜਾਏ? ਏਡੇ ਅਜ਼ਾਬ ਇਕੱਠੇ ਹੋ ਕੇ ਸਾਰੇ ਕੌਮ ਦੇ ਉੱਤੇ ਪੈ ਗਏ ਨੇ ਕਿ ਕੌਮ ਨੂੰ ਸਮਝ ਕੋਈ ਨਹੀਂ ਵੀ ਜਾਣਾ ਤੇ ਜਾਣਾ ਕਿੱਧਰ ਹੈ। ਅੱਛਾ ਜੀ, ਅਗਲੀ ਖਬਰ ਜ਼ਰਾ ਤੁਹਾਡੇ ਸਾਹਮਣੇ ਰੱਖਣੇ, ਜ਼ਰਾ ਗੌਰ ਕਰਨਾ ਤੁਸੀਂ ਹੈ। ਅਟਾਰਨੀ ਜਨਰਲ ਸਾਹਿਬ ਜਿਹੜੇ ਨੇ ਇਸ ਵੇਲੇ ਮਨਸੂਰ, ਉਹਨਾਂ ਦਾ ਨਾਂ ਸ਼ਾਇਦ ਅਵਾਨ ਕਿ ਕੀ ਹੈ ਉਹਨਾਂ ਦਾ ਨਾਮ, ਉਹ ਜਿਹੜੇ ਅਟਾਰਨੀ ਜਨਰਲ ਸਾਹਿਬ ਨੇ ਉਹ ਹਾਰਵਰਡ ਗ੍ਰੈਜੂਏਟ ਸਕੂਲ ਤੋਂ ਪੜ੍ਹੇ ਨੇ। ਉਹਨਾਂ ਦੀ ਹੁਣ ਕਰਤੂਤ ਵੇਖੋ। ਇਹ ਵੀ ਇੱਕ ਅਜ਼ਾਬ ਹੈ ਪਾਕਿਸਤਾਨ ਦੇ ਉੱਤੇ। ਉਹਨਾਂ ਨੂੰ ਲੱਗਦਾ ਉਹ ਸਿਆਸਤਦਾਨ ਵੀ ਬਣ ਗਏ ਨੇ। ਜ਼ਾਹਿਰ ਹੈ ਕੰਮ ਜੋ ਸਿਆਸੀ ਕਰ ਰਹੇ ਨੇ ਚੌਧਰੀ ਸਾਹਿਬ ਨਾਲ ਰਲ ਕੇ। ਜਿੰਨਾ ਗੰਦ ਜਿਹੜਾ ਹੈ ਚੌਧਰੀ ਸਾਹਿਬ ਨੇ ਅਦਾਲਤਾਂ 'ਚ ਕਰਵਾਇਆ, ਉਹ ਜ਼ਾਹਿਰ ਹੈ ਆਜ਼ਮ ਨਜ਼ੀਰ ਤਾਰੜ ਸਾਹਿਬ ਜਿਹੜੇ ਇਸ ਵੇਲੇ ਲਾਅ ਮਿਨਿਸਟਰ ਨੇ, ਤੇ ਇਹ ਜਿਹੜੇ ਅਟਾਰਨੀ ਜਨਰਲ ਨੇ, ਇਹਨਾਂ ਰਲ ਕੇ ਕੀਤਾ। ਹੋਰ ਵੀ ਕਈ ਨੇ, ਲੇਕਿਨ ਇਹ ਉਹਦੇ ਵਿੱਚੋਂ ਉਹਨਾਂ ਦੇ ਪੈਚ ਨੇ, ਤੁਸੀਂ ਕਹੋ ਵੀ ਸਭ ਤੋਂ ਅੱਗੇ ਸਰਖੇਲ ਨੇ ਸਾਰਾ ਕੰਮ ਕਰਨ ਦੇ। ਹੁਣ ਇਹ ਬੰਦੇ ਨੇ ਸਾਰੀ ਉਮਰ ਵਕਾਲਤ ਕੀਤੀ ਹੈ, ਪਰ ਇਹਨੂੰ ਵੀ ਚੌਧਰੀ ਸਾਹਿਬ ਨੇ ਜਿਵੇਂ ਟਿੱਡੀਆਂ ਨੂੰ ਬੁਖਾਰ ਚੜ੍ਹਾ ਦਿੰਦੇ ਨੇ, ਇਹਨੂੰ ਵੀ ਬੁਖਾਰ ਚੜ੍ਹਾਤਾ ਵੀ ਤੂੰ ਵੀ ਪੋਲੀਟੀਸ਼ੀਅਨ ਹੈ। ਇਹ ਵੀ ਸੈਨੇਟਰ ਬਣਨਾ ਚਾਹੁੰਦਾ, ਅੱਗੋਂ ਅਸਲ 'ਚ ਵਜ਼ੀਰੇ ਕਾਨੂੰਨ ਬਣਨਾ ਚਾਹੁੰਦਾ ਹੋਣਾ। ਇਹ ਹੁਣ ਸਾਹਿਬ ਜਿਹੜੇ ਨੇ ਇਹ ਪਹੁੰਚ ਗਏ ਨੇ, ਅੱਪੜ ਗਏ ਨੇ ਆਪਣੀ ਯੂਨੀਅਨ ਕੌਂਸਲ ਦੇ ਵਿੱਚ। ਯੂਨੀਅਨ ਕੌਂਸਲ ਪਧਰਾੜ ਦੇ ਵਿੱਚ ਜਾ ਕੇ ਤੇ ਉਹਨਾਂ ਨੇ ਆਖਿਆ ਵੀ ਮੈਂ ਇੱਥੇ ਸੜਕ ਬਣਵਾਵਾਂਗਾ, ਕਾਰਪੇਟ ਪਿੰਡ ਦੇ ਵਿੱਚ ਕਿਸੇ 'ਚ ਨਾਲੀਆਂ ਬਣਵਾਵਾਂਗਾ, ਸੋਲੰਗ ਬਣਵਾਵਾਂਗਾ। ਇਹ ਮੁਲਕ ਦਾ ਅਟਾਰਨੀ ਜਨਰਲ ਹੈ, ਜਿਹਨੇ ਉੱਤੇ ਰੂਲ ਆਫ ਲਾਅ ਦੀ ਗੱਲ ਕਰਨੀ ਹੈ, ਜਿਹਨੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਉੱਤੇ ਅਮਲ ਕਰਵਾਉਣਾ ਹੈ।
ਜਿਨੇ ਮਿਲਟਰੀ ਕੋਰਟਸ ਦੇ ਜਿਹੜੇ ਫੈਸਲੇ ਨੇ ਉਹ ਜਿਹੜਾ ਗੰਦ ਮਾਰਿਆ ਇਹਨਾਂ ਨੇ ਉਹਦੇ ਵਿੱਚ ਜਿਹੜੀ ਲੋਕਾਂ ਨੂੰ ਅਪੀਲ ਦੀ ਹੱਕ 45 ਦਿਨ 'ਚ ਲੈਜਿਸਲੇਸ਼ਨ ਕਰਵਾਉਣੀ ਸੀ, ਉੱਥੇ ਇਹਦੇ ਕਿਰਦਾਰ ਨੇ। ਲੇਕਿਨ ਇਹ ਕੀ ਕਰਦਾ ਫਿਰਦਾ, ਮਤਲਬ ਜਿਹੜੇ ਬੰਦੇ ਦਾ ਜਿਹੜਾ ਕੰਮ ਨਹੀਂ ਨਾ ਉਹ ਕਰਦਾ ਫਿਰਦਾ ਪਾਕਿਸਤਾਨ ਦੇ ਵਿੱਚ। ਆਸਿਮ ਮੁਨੀਰ ਸਾਹਿਬ ਦਾ ਕੰਮ ਇਹ ਸੀ ਕਿ ਉਹ ਫੌਜੀ ਚੀਫ ਦੇ ਹੋਣ ਦੇ ਤਹਿਤ ਸਿਆਸਤ ਤੋਂ ਬਾਹਰ ਰਹਿੰਦੇ, ਸਿਰਫ ਫੌਜ ਦੇ ਮਾਮਲਾਤ ਦੇਖਦੇ, ਲੇਕਿਨ ਉਹਨਾਂ ਨੇ ਹਰ ਕੰਮ ਉਹ ਕਰਨਾ ਹੈ ਜਿਹੜਾ ਉਹਨਾਂ ਦੇ ਆਈਨ ਕਾਨੂੰਨ 'ਚ ਨਹੀਂ ਹੈਗਾ। ਹਰ ਪੁੱਠਾ ਕੰਮ ਕਰਨਾ ਹੈ ਉਹਨਾਂ ਨੇ, ਆਪਣੇ ਕੰਮ ਤੋਂ ਬਾਹਰ ਨਿਕਲ ਕੇ ਜਾ ਕੇ ਕੰਮ ਕਰਨੇ ਨੇ। ਤੇ ਇਸੇ ਤਰੀਕੇ ਨਾਲ ਇਹ ਵੀ ਕਰ ਰਹੇ ਨੇ, ਅਟਾਰਨੀ ਜਨਰਲ ਸਾਹਿਬ ਵੀ ਕਰ ਰਹੇ ਨੇ। ਜਦੋਂ ਇਹਨਾਂ ਨੇ ਉੱਤੋਂ ਇਹ ਰਿਵਾਜ ਵੇਖਿਆ ਕਿ ਇੱਥੇ ਰਿਵਾਜ ਹੀ ਇਹ ਵੀ ਜਿਹੜਾ ਤੁਹਾਡਾ ਅਸਲ ਕੰਮ ਹੈ ਉਹ ਨਾ ਕਰੋ, ਦੂਜਾ ਕਰੋ। ਇਹ ਜਿਹੜੇ ਆਪਣੇ ਅਟਾਰਨੀ ਜਨਰਲ ਸਾਹਿਬ ਨੇ ਉਹਨਾਂ ਨੇ ਵੀ ਇਹ ਕੰਮ ਪੜ ਲਿਆ। ਇਹਨਾਂ ਦਾ ਨਾਂ ਹੈ ਜਨਾਬ ਮਨਸੂਰ ਉਸਮਾਨ, ਇਹ ਇਹਨਾਂ ਦਾ ਨਾਂ ਹੈ। ਤੇ ਇਹ ਜਿਹੜੀ ਕਾਰਵਾਈ ਕਰ ਰਹੇ ਨੇ ਉੱਥੋਂ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਦਾ ਦਿਲ ਵੀ ਇਹੀ ਹੈ ਕਿ ਮਾਮਲਾਤ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਹੀ ਚੱਲਣ ਔਰ ਕਿਸੇ ਵੀ ਤਰੀਕੇ ਨਾਲ ਇਹ ਮਾਮਲਾਤ ਨੂੰ ਜਿਹੜਾ ਉਹ ਆਪਣੇ ਹੱਥ 'ਚ ਲੈ ਕੇ ਤੇ ਉੱਥੇ ਕੋਈ ਬਣ ਜਾਣ ਆਪਣਾ ਜਿਹੜੇ ਇਹਨਾਂ ਦੇ ਹੈ ਨੇ ਇਸ ਵੇਲੇ ਵਫਾਕੀ ਵਜ਼ੀਰ ਕਾਨੂੰਨ ਜਾਂ ਕੋਈ ਹੋਰ ਹੋ ਸਕਦਾ। ਚੌਧਰੀ ਸਾਹਿਬ ਨੇ ਵੱਡਾ ਕੋਈ ਬਹਾਨਾ ਲਾ ਦਿੱਤਾ ਹੋਵੇ ਕਿ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾ ਦੇਵਾਂਗੇ, ਤੁਹਾਨੂੰ ਕੁਝ ਬਣਾ ਦੇਵਾਂਗੇ, ਤੇ ਇਹੋ ਜਿਹਾ ਇਹਨਾਂ ਦਾ ਦਿਲ ਹੋਏਗਾ। ਲੇਕਿਨ ਚਲੋ ਦੇਖਨੇ। ਅੱਛਾ ਜੀ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਬਰਤਾਨੀਆ 'ਚ ਆਪਣਾ ਤਿੱਬੀ ਮੁਆਇਨਾ ਕਰਵਾਇਆ। ਹਾਂਜੀ, ਇਹ ਲਗਾਤਾਰ ਇੱਕ ਅਗਲੀ ਜਿਹੜੀ ਖਬਰ ਆਈ ਹੈ, ਮਤਲਬ ਹਰ ਵਾਰੀ ਜਦੋਂ ਸ਼ਹਿਬਾਜ਼ ਸ਼ਰੀਫ ਸਾਹਿਬ ਜਾਂਦੇ ਨੇ, ਨਵਾਜ਼ ਸ਼ਰੀਫ ਸਾਹਿਬ ਤਾਂ ਇਸ ਵੇਲੇ ਪਏ ਹੀ ਹਸਪਤਾਲ 'ਚ ਨੇ। ਇਹ ਸਾਡੇ ਕੋਲ ਇੱਕ ਤਸਵੀਰ ਵੀ ਆਈ ਹੈ, ਤੁਹਾਨੂੰ ਵਿਖਾ ਦਿੰਦੇ ਹਾਂ। ਇਹ ਤਸਵੀਰ ਸਾਨੂੰ ਭੇਜੀ ਹੈ ਸ਼ਕੀਲ ਸਾਹਿਬ ਨੇ ਸਵਿਟਜ਼ਰਲੈਂਡ ਤੋਂ। ਉਹ ਕਹਿੰਦੇ ਨੇ ਵੀ ਇਹ ਸ਼ਖਸੀਅਤ ਜਿਹੜੀ ਬੈਠੀ ਹੋਈ ਹੈ, ਇਹ ਕੌਂਸਲਰ ਜਨਰਲ ਨੇ ਸ਼ਾਇਦ ਉੱਥੇ ਪਾਕਿਸਤਾਨ ਦੇ, ਇਹ ਸ਼ਕੀਲ ਸਾਹਿਬ ਕਲੇਮ ਕਰਦੇ ਨੇ, ਉਹਨਾਂ ਨੇ ਸਾਨੂੰ ਭੇਜੀ ਹੈ। ਤੇ ਬਗਰਦਨੇ ਰਾਵੀ ਅਸੀਂ ਕਹਾਂਗੇ, ਜ਼ਾਹਿਰ ਹੈ ਇਹ ਸਹੀ ਹੈ ਗੱਲ ਜਾਂ ਗਲਤ ਹੈ। ਤੇ ਸ਼ਕੀਲ ਸਾਹਿਬ ਕਿਉਂਕਿ ਖੁਦ ਗਏ ਸਨ ਕਮਰੇ 'ਚ, ਨਵਾਜ਼ ਸ਼ਰੀਫ ਸਾਹਿਬ ਜਿੱਥੇ ਲੰਮੇ ਪਏ ਸਨ, ਇਹ ਸਵਿਟਜ਼ਰਲੈਂਡ ਤੋਂ ਸ਼ਕੀਲ ਸਾਹਿਬ ਨੇ ਫੁੱਲਾਂ ਦਾ ਗੁਲਦਸਤਾ ਲੈ ਕੇ ਤੇ ਨਵਾਜ਼ ਸ਼ਰੀਫ ਸਾਹਿਬ ਦੀ ਤਿਮਾਰਦਾਰੀ ਕਰਨ ਵਾਸਤੇ ਇਹ ਜਾ ਪੜੇ ਸਨ। ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਅੱਗੇ ਨਵਾਜ਼ ਸ਼ਰੀਫ ਸਾਹਿਬ ਲੰਮੇ ਪਏ ਸਨ। ਇਹ ਸ਼ਕੀਲ ਸਾਹਿਬ ਨੇ ਪੂਰੀ ਵੀਡੀਓ ਬਣਾ ਕੇ ਐਕਸਪਲੇਨ ਕੀਤਾ ਸੀ। ਅਸੀਂ ਕੱਲ੍ਹ ਦੇ ਉਰਦੂ ਵੀਲੌਗ 'ਚ ਖਬਰ ਰੱਖੀ ਸੀ। ਹੁਣ ਸ਼ਕੀਲ ਸਾਹਿਬ ਨੇ ਸਾਨੂੰ ਇਹ ਤਸਵੀਰ ਭੇਜੀ ਹੈ। ਉਹਨਾਂ ਨੇ ਕਿਹਾ ਵੀ ਕੁਰਸੀ 'ਤੇ ਬੰਦਾ ਅੰਦਰ ਇਹ ਬੈਠਾ ਸੀ, ਮਤਲਬ ਇਹ ਕੌਂਸਲਰ ਨੇ ਉੱਥੇ ਅੰਬੈਸੀ ਦੇ ਵਿੱਚ ਪਾਕਿਸਤਾਨੀ ਸਫਾਰਤਖਾਨੇ। ਜ਼ਾਹਿਰ ਹੈ ਕਿਉਂਕਿ ਬਾਜੀ ਵੀ ਉੱਥੇ ਜਾਂਦੇ ਰਹਿੰਦੇ ਨੇ। ਯਾਦ ਕਰੋ ਇੱਕ ਸਰਜਰੀ ਹੋਈ ਸੀ ਚੌਕ ਦੇ ਵਿੱਚ, ਇੱਕ ਭੈਣ ਸਾਡੀ ਨੇ ਕੀਤੀ ਸੀ, ਤੇ ਉੱਥੇ ਕਿਉਂਕਿ ਬਾਜੀ ਦਾ ਵੀ ਬੜਾ ਇੰਟਰਸਟ ਹੈ ਤੇ ਨੂਨ ਨੇ ਕੋਈ ਆਪਣਾ ਖਾਸ ਬੰਦਾ ਉੱਥੇ ਸ਼ਾਇਦ ਅਪਾਇੰਟ ਕਰਵਾਇਆ ਹੋਵੇ। ਬਹਰਹਾਲ ਇਹ ਤਸਵੀਰ ਆਈ, ਉਹ ਸ਼ਕੀਲ ਸਾਹਿਬ ਕਲੇਮ ਕਰਦੇ ਨੇ ਕਿ ਇਹ ਬੰਦਾ ਅੰਦਰ ਬੈਠਾ ਸੀ। ਉਹਨੇ ਕਿੰਨੀ ਗੱਲ ਸੱਚ ਹੈ ਕਿੰਨੀ ਝੂਠ ਹੈ ਇਹਦੇ ਬਾਰੇ ਤੇ ਅਸੀਂ ਗੱਲ ਕੋਈ ਨਹੀਂ ਕਰ ਸਕਦੇ। ਅੱਛਾ ਜੀ, ਅੱਗੇ ਚੱਲਨੇ ਜ਼ਰਾ। ਅੱਗੇ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਜੀ ਕਿ ਬਾਜੀ ਮਰੀਮ ਜਿਸ ਵੇਲੇ ਬਹਾਵਲ ਨਗਰ ਗਈ ਹੈ, ਉੱਥੇ ਤੁਹਾਨੂੰ ਯਾਦ ਹੈ ਉੱਥੇ ਜਿਹੜਾ ਇਸ ਵੇਲੇ ਖੈਮਾ ਬਸਤੀਆਂ ਨੇ, ਜਿਹੜਾ ਉੱਥੇ ਇਸ ਵੇਲੇ ਲੋਕੀ ਆਪਣਾ ਪਨਾਹ ਲੈ ਬੈਠੇ ਨੇ, ਉੱਥੇ ਜਿਹੜਾ ਕੈਂਪ ਸੀ ਉੱਥੇ ਗਈ ਹੈ ਤੇ ਉੱਥੇ ਇੱਕ ਔਰਤ ਦੇ ਘਰ ਬੱਚਾ ਪੈਦਾ ਹੋਇਆ ਤੇ ਬਾਜੀ ਨੂੰ ਦੱਸਿਆ ਗਿਆ ਵੀ ਉਹਦਾ ਨਾਂ ਨਵਾਜ਼ ਸ਼ਰੀਫ ਰੱਖਿਆ। ਇਹ ਬਾਜੀ ਆਂਦੀ ਹੈ ਸਾਨੂੰ ਨਹੀਂ ਪਤਾ। ਫਿਰ ਇਹ ਨਵਾਜ਼ ਸ਼ਰੀਫ ਵਾਲੀ ਗੱਲ ਦਾ ਸਾਨੂੰ ਨਹੀਂ ਪਤਾ, ਲੇਕਿਨ ਬਾਕੀ ਜਿਹੜੀ ਗੱਲ ਹੈ ਉਹ ਸਾਡੇ ਜ਼ਰਾਏ ਕਨਫਰਮ ਕਰਦੇ ਨੇ ਵੀ ਉੱਥੇ ਇੱਕ ਬੱਚੀ ਪੈਦਾ ਹੋਈ, ਉਹਦਾ ਨਾਮ ਮਰੀਮ ਰੱਖਿਆ ਗਿਆ। ਮਰੀਮ ਨਵਾਜ਼ ਨਹੀਂ, ਸਿਰਫ ਮਰੀਮ ਰੱਖਿਆ ਗਿਆ। ਤੇ ਕੱਲ੍ਹ ਇਹਨਾਂ ਨੇ ਨੂਨ ਵਾਲਿਆਂ ਨੇ ਇਹਨੂੰ ਰੰਗ ਇਸ ਤਰੀਕੇ ਨਾਲ ਦਿੱਤਾ ਔਰ ਅਸੀਂ ਵੀ ਖਬਰ ਬ੍ਰੇਕ ਕੀਤੀ ਵੀ ਮਰੀਮ ਨਵਾਜ਼ ਰੱਖਿਆ, ਲੇਕਿਨ ਇਹ ਗੱਲ ਝੂਠ ਹੈ। ਮਰੀਮ ਨਵਾਜ਼ ਨਹੀਂ ਰੱਖਿਆ, ਸਿਰਫ ਮਰੀਮ ਰੱਖਿਆ। ਤੇ ਮਰੀਮ ਤੇ ਰੋਜ਼ 5000 ਬੱਚੀਆਂ ਦੇ ਨਾਂ ਰੱਖੇ ਜਾਂਦੇ ਨੇ ਪਾਕਿਸਤਾਨ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਹੈ ਮਰੀਮ ਤਾਂ ਬੜਾ ਕਾਮਨ ਨਾਮ ਹੈ ਪਾਕਿਸਤਾਨ ਦੇ ਵਿੱਚ, ਲੇਕਿਨ ਬਾਜੀ ਨੇ ਉੱਥੇ ਵੀ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਨਾਂ 'ਤੇ ਨਾਂ ਰੱਖਿਆ ਗਿਆ। ਲੇਕਿਨ ਸਾਡੇ ਜ਼ਰਾਏ ਨੇ ਇੱਕ ਹੋਰ ਖਬਰ ਕਨਫਰਮ ਕੀਤੀ ਹੈ, ਜਿਹੜੀ ਬਾਜੀ ਪੀ ਗਈ ਉੱਥੇ ਹੀ ਬੱਚਾ ਇੱਕ ਪੈਦਾ ਹੋਇਆ ਜਿਹਦਾ ਨਾਂ ਸਫਦਰ ਰੱਖਿਆ ਗਿਆ ਉੱਥੇ ਹੀ। ਔਰ ਬਾਜੀ ਨੂੰ ਦੱਸਿਆ ਵੀ ਗਿਆ ਕਿ ਇੱਕ ਹੋਰ ਮਤਲਬ ਉੱਥੇ 4-5 ਖਵਾਤੀਨ ਦੇ ਘਰ ਬੱਚੇ ਪੈਦਾ ਹੋਏ ਤੇ ਬਾਜੀ ਨੂੰ ਸਭ ਦੇ ਹੀ ਨਾਂ ਦੱਸੇ ਗਏ। ਨਵਾਜ਼ ਸ਼ਰੀਫ ਵੀ ਬਾਜੀ ਨੂੰ ਯਾਦ ਰਿਹਾ, ਮਰੀਮ ਵੀ ਯਾਦ ਰਿਹਾ, ਸਫਦਰ ਯਾਦ ਨਾ ਰਿਹਾ ਬਾਜੀ ਨੂੰ। ਇਹ ਬਾਜੀ ਕਿਉਂ ਸਫਦਰ ਨਾਂ ਤੋਂ ਏਡੀ ਚਿੜ ਗਈ ਹੈ? ਭਰਾ ਹੈ ਸਾਡਾ, ਪ੍ਰਾਹੁਣਾ ਹੈ, ਬਾਜੀ ਦੇ ਘਰ ਵਾਲਾ ਹੈ, ਬਾਜੀ ਉਹਦੀ ਦੁਲਹਨ ਹੈ, ਬੁੱਢੀ ਹੈ, ਵਹੁਟੀ ਹੈ। ਇਹ ਸਮਝ ਤੋਂ ਬਾਹਰ ਹੈ ਵੀ ਭਾ ਸਫਦਰ ਨੂੰ ਹਰ ਥਾਂ ਤੋਂ ਉਹਦਾ ਨਾਂ ਅਸੀਂ ਕਿਉਂ ਮਿਟਾਉਣਾ ਹੈ ਬਈ। ਭਾ ਸਫਦਰ ਜਿਹੜਾ ਉਹਨੂੰ ਨਹੀਂ ਕਿਤੇ ਦਿਸਣ ਦੇਣਾ, ਮਤਲਬ ਉਹਨੂੰ ਜਿਹੜਾ ਉਹ ਅਸੀਂ ਬਿਲਕੁਲ ਸਾਡਾ ਦਿਲ ਹੈ ਵੀ ਸਫੇ ਹਸਤੀ ਤੋਂ ਹੀ ਮਿਟ ਜਾਏ। ਉਹ ਖਾਤੂਨ ਨੇ ਦੱਸਿਆ, ਉੱਥੇ ਸਾਡੇ ਜ਼ਰਾਏ ਕਨਫਰਮ ਕਰਦੇ ਨੇ ਕਿ ਉੱਥੇ ਇੱਕ ਬੱਚਾ ਪੈਦਾ ਹੋਇਆ ਜਿਹਦਾ ਨਾਂ ਸਫਦਰ ਹੈ। ਉਹ ਖਾਤੂਨ ਨੇ ਦੱਸਿਆ ਕਿ ਇਹ ਮੈਂ ਬੱਚਾ ਪੈਦਾ ਹੋਇਆ ਦਾ ਨਾਂ ਸਫਦਰ ਰੱਖਿਆ। ਬਾਜੀ ਕਹਿ ਸਕਦੀ ਸੀ ਕਿ ਉੱਥੇ ਮੇਰੇ ਨਾਂ 'ਤੇ ਮੇਰੇ ਘਰ ਵਾਲੇ ਦੇ ਨਾਂ 'ਤੇ ਬੱਚਿਆਂ ਦੇ ਨਾਂ ਰੱਖੇ ਗਏ ਨੇ, ਲੇਕਿਨ ਨਾ, ਭਾ ਸਫਦਰ ਨੂੰ ਤੇ ਮਮਨੂਆ ਅਸਲਾ ਬਣਾ ਕੇ ਰੱਖ ਦਿੱਤਾ। ਜਿਵੇਂ ਲੋਕੀ ਮਮਨੂਆ ਅਸਲਾ ਨਹੀਂ ਲੁਕਾ ਕੇ ਰੱਖਦੇ ਵੀ ਕੋਈ ਕਾਰਬੀਨ ਹੈ, ਕੋਈ ਰਾਕਟ ਲਾਂਚਰ ਹੈ, ਕੋਈ ਬੰਬ ਹੈ। ਹੁਣ ਭਾ ਸਫਦਰ ਕੋਈ ਬੰਬ ਤਾਂ ਨਹੀਂ ਹੈ ਵੀ ਜਿਹੜਾ ਉਹ ਲੁਕਾ ਕੇ ਰੱਖਣਾ ਹੈ। ਉਹ ਮੇਰਾ ਮਤਲਬ ਹੈ ਕੋਈ ਐਸਾ ਵੈਪਨ ਤਾਂ ਨਹੀਂ ਹੈ।
ਭਾ ਸਫਦਰ ਤੇ ਇੱਕ ਮੁਅੱਜ਼ਜ਼ ਆਦਮੀ ਹੈ, ਬਾਇਜ਼ਤ ਆਦਮੀ ਹੈ। ਮੈਂ ਤੇ ਉਹਦਾ ਇਹਤਰਾਮ ਕਰਦਾ, ਖੁੱਲੀ ਨੰਗੀ ਚਿੱਟੀ ਗੱਲ ਕਰਦਾ। ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਗੱਲ ਕੀਤੀ ਹੈ ਕਿ ਬਈ ਇਹ ਰਿਹਾਨਾ ਡਾਰ ਸਾਹਿਬ ਅੰਮਾ ਨੂੰ ਜਿਸ ਤਰੀਕੇ ਨਾਲ ਘਸੀਟਿਆ ਗਿਆ, ਖਵਾਜਾ ਆਸਿਫ ਸਾਹਿਬ ਨੂੰ ਮੈਂ ਪੁੱਛਿਆ ਵੀ ਬਈ ਇਹ ਗੰਦਾ ਕੰਮ ਹੈ ਨਾ ਕਰੋ, ਤੇ ਖਵਾਜਾ ਆਸਿਫ ਸਾਹਿਬ ਨੇ ਕਿਹਾ ਮੈਂ ਨਹੀਂ ਕੀਤਾ, ਰਿਆਸਤ ਨੇ ਕੀਤਾ, ਮਤਲਬ ਉਹਨਾਂ ਫੀਲਡ ਮਾਰਸ਼ਲ ਤੇ ਪਾ ਦਿੱਤਾ। ਕਮ ਅਜ਼ ਕਮ ਭਾ ਸਫਦਰ ਦੇ ਵਿੱਚ ਇਹ ਹਿੰਮਤ ਹੈ, ਜੁਰਤ ਹੈ ਕਿ ਉਹਨੇ ਖੁੱਲ੍ਹ ਕੇ ਗੱਲ ਕੀਤੀ ਕਿ ਯਾਰ ਇਹ ਗਲਤ ਗੱਲ ਹੈ, ਨਹੀਂ ਹੋਣੀ ਚਾਹੀਦੀ। ਬਾਕੀ ਨੂਨ ਲੀਗ ਦੇ ਵਿੱਚ ਕਿਹਦੇ 'ਚ ਇਖਲਾਕੀ ਜੁਰਤ ਹੈ? ਮੇਰੀ ਸਮਝ ਤੋਂ ਬਾਹਰ ਹੈ ਕਿ ਭਾ ਸਫਦਰ ਨੂੰ ਮਮਨੂਆ ਅਸਲਾ ਕਿਉਂ ਬਣਾਇਆ ਹੈ, ਕਿ ਭਾ ਸਫਦਰ ਕੋਈ ਮਮਨੂਆ ਬੋਰ ਦਾ ਅਸਲਾ ਹੈ ਜਿਹਦਾ ਲਾਇਸੈਂਸ ਨਹੀਂ ਬਣਦਾ, ਕੋਈ ਪਰਮਿਟ ਨਹੀਂ ਲੱਭਦਾ, ਵੀ ਉਹਦਾ ਨਾਂ ਨਹੀਂ, ਕੋਈ ਗੈਰ ਕਾਨੂੰਨੀ ਚੀਜ਼ ਹੈ। ਭਾ ਸਫਦਰ ਦਾ ਨਾਂ ਲੈਣ ਤੇ ਬਾਜੀ ਜੀ ਤੁਹਾਡੇ ਉੱਤੇ ਕੋਈ ਮੁਕੱਦਮਾ ਹੋ ਜਾਣਾ ਹੈ। ਜੇ ਔਰਤ ਨੇ ਨਾਂ ਰੱਖ ਦਿੱਤਾ ਸੀ ਸਫਦਰ, ਤੇ ਉਹ ਵੀ ਦੱਸ ਦਿੰਦੇ ਮੀਡੀਆ ਨੂੰ ਕਿ ਸਫਦਰ ਸਾਹਿਬ ਦੇ ਨਾਂ ਦੇ ਉੱਤੇ ਵੀ ਨਾਂ ਰੱਖਿਆ ਹੈ। ਮੇਰੀ ਸਮਝ ਤੋਂ ਅਜੇ ਤੱਕ ਬਾਹਰ ਹੈ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਲੇਕਿਨ ਚਲੋ ਖੈਰ, ਇਹ ਮਾਮਲਾ ਤੇ ਇਸੇ ਤਰੀਕੇ ਨਾਲ ਚੱਲਦੇ ਰਹਿਣੇ ਨੇ, ਕਿਉਂਕਿ ਅੱਗੋਂ ਜਿਹੜੇ ਸਾਡੇ ਕ੍ਰਿਕਟਰ ਨੇ ਉਹਨਾਂ ਨੂੰ ਘੱਲਿਆ ਕ੍ਰਿਕਟ ਖੇਡਣ ਸੀ, ਪਰ ਉਹ ਵੀ ਐਸੇ ਚਵਲ ਨੇ, ਮਾਜ਼ਰਤ ਇਸ ਲਫ਼ਜ਼ ਤੇ, ਉਹ ਉੱਥੇ 6-0 ਦੇ ਨਿਸ਼ਾਨ ਬਣਾਉਂਦੇ ਫਿਰਦੇ ਨੇ। ਉਹ ਵੀ ਜਿਹੜੇ 6-0 ਨੇ ਉਹਨੂੰ ਭੁਗਤ ਲਾਂਗੇ, ਤੁਸੀਂ ਜਿਹੜਾ 6-0 ਤੋਂ ਹਾਰ ਰਹੇ ਉਹਦਾ ਵੀ ਹਾਲ ਵੇਖੋ। ਪਿਛਲੇ ਪਤਾ ਨਹੀਂ 6 ਮੈਚ ਤੇ ਤੁਹਾਡਾ 0 ਰਿਜ਼ਲਟ ਤੇ ਉਹ 6 ਜਿੱਤੇ ਨੇ। ਆਪਣਾ 6-0 ਵੀ ਵੇਖ ਲਓ ਜਿਹੜਾ ਤੁਸੀਂ ਕਰਨ ਦੇ ਹੋ। ਤੁਹਾਨੂੰ ਕ੍ਰਿਕਟ ਖੇਡਣ ਭੇਜਿਆ, ਉੱਥੇ ਤਿਆਰੀਆਂ ਦਾ ਰਿਜ਼ਲਟ ਦੇਣ ਨੂੰ ਨਹੀਂ ਭੇਜਿਆ ਹੋਇਆ। ਬਹਰਹਾਲ ਮੈਂ ਦੱਸਿਆ ਨਾ ਵੀ ਹਰ ਬੰਦਾ ਹੀ ਇੱਥੇ, ਹਰ ਬੰਦਾ ਹੀ ਦਾਲ ਆਈ ਫਿਰਦਾ, ਜਿਹਨੂੰ ਲੱਭਾ ਨਾ, ਜਿਹਦੇ ਹੱਥ ਚੜ੍ਹਿਆ ਉਹ ਆਪਣੇ ਅੰਦਰ ਫੀਲਡ ਮਾਰਸ਼ਲ ਹੀ ਬਣਿਆ। ਉਸ ਤੋਂ ਘੱਟ ਉਹ ਆਪਣੇ ਆਪ ਨੂੰ ਨਹੀਂ ਸੋਚਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।